ਤਾਰਫ ਤੁਹਾਨੂੰ ਜਨਾਬ ਕਰਵਾ ਦਿੱਤਾ ਅੱਜ ਇੰਗਲਿਸ਼ ਦੇ ਵਿੱਚ ਕਿ ਦੋਸਤਾਂ ਨੂੰ ਇਹ ਵੀ ਪਤਾ ਲੱਗੇ। ਤੇ ਇਹ ਜਿਹੜਾ ਫਲ ਲੱਗਾ ਵੇ ਇਹ ਵੇ ਸਰਦੀ ਦਾ ਫਲ। ਤੇ ਜਦੋਂ ਜਨਾਬ ਰੋਹ ਕੱਢਾਂਗੇ ਤੇ ਨਾਲ ਨਿੰਮੂ ਜਿਹੜੇ ਨੇ ਨਾ ਇਹ ਵਿੱਚ ਨਿਚੋੜੇ ਜਾਂਦੇ ਤੇ ਜਦੋਂ ਨਿੰਬੂ ਨਿਚੋੜਾਂਗੇ ਤੇ Welcome to my new vlog. I am Sultan Sheikh, live in Sialkot, the beautiful city of Punjab, and I explore village life, village greenfield, and explore the nature of village. ਤਾਰਫ ਤੁਹਾਨੂੰ ਜਨਾਬ ਕਰਵਾ ਦਿੱਤਾ ਅੱਜ ਇੰਗਲਿਸ਼ ਦੇ ਵਿੱਚ ਕਿ ਦੋਸਤਾਂ ਨੂੰ ਇਹ ਵੀ ਪਤਾ ਲੱਗੇ ਕਿ ਸਾਨੂੰ ਮਾੜੀ ਮੋਟੀ ਇੰਗਲਿਸ਼ ਵੀ ਬੋਲਣੀ ਆਉਂਦੀ ਹੈ। ਉਰਦੂ ਅਸੀਂ ਇਸ ਵਾਸਤੇ ਘੱਟ ਆਪਣੀ ਵਲਾਗਿੰਗ ਦੇ ਵਿੱਚ ਬੋਲਨੇ ਆ ਕਿਉਂਕਿ ਅਸੀਂ ਕਰਨੇ ਆ ਪੰਜਾਬ ਨੂੰ ਰਿਪਰੈਜ਼ੈਂਟ। ਅਸੀਂ ਆਪਣੇ ਸੋਹਣੇ ਦੇਸੀ ਮਾਹੌਲ ਨੂੰ ਕਰਨੇ ਆ ਜਨਾਬ, ਉਹਦਾ ਅਸੀਂ ਨੁਮਾਇੰਦਗੀ ਕਰਨੇ ਆ ਤੇ ਪੰਜਾਬ ਦੇ ਰਹਿਣ ਵਾਲੇ ਪੰਜਾਬ ਦੇ ਵਾਸੀ ਆ। ਤੇ ਅੱਜ ਜਨਾਬ ਅਸੀਂ ਤੁਹਾਨੂੰ ਆਪਣੇ ਖੇਤਾਂ ਦੀ ਤਰਫ ਲੈ ਕੇ ਆਏ ਆ ਤੇ ਦਿਖਾਣੇ ਜਨਾਬ ਇਸ ਤਰ੍ਹਾਂ ਜਿਹੜਾ ਬੜਾ ਖੂਬਸੂਰਤ ਕਮਾਦ ਲੱਗਾ ਹੈ। ਤੇ ਇਹ ਤੁਸੀਂ ਵੇਖਣ ਦੇ ਮੇਰੇ ਬਗਲ ਦੇ ਵਿੱਚ ਜਿਹੜਾ ਕਮਾਦ ਹੈ ਇਹਨੂੰ ਕਿਹਾ ਜਾਂਦਾ ਵੇ ਟਮੋਡਾ ਕਮਾਦ। ਟਮੋਡਾ ਕਹਿੰਦੇ ਨੇ ਜਿਹੜਾ 3 ਸਾਲ ਪੁਰਾਣਾ ਹੁੰਦਾ ਹੈ ਤੇ ਮੋਢਾ ਕਹਿੰਦੇ ਨੇ ਜਿਹੜਾ ਸਾਲ 2 ਸਾਲ ਪੁਰਾਣਾ ਹੁੰਦਾ ਹੈ। ਤੇ ਫਰੂਕ ਸਾਹਿਬ ਜ਼ਰਾ ਆਓ ਅੱਗੇ ਦੋਸਤਾਂ ਨੂੰ ਦਿਖਾਈਏ ਜਨਾਬ। ਇਹ ਜੀ ਗੰਨੇ ਤਕਰੀਬਨ ਇਹਦੇ ਤਿਆਰ ਹੋ ਗਏ ਨੇ ਮਾਸ਼ਾਅੱਲਾ, ਬੜੇ ਸੋਹਣੇ ਇਹ ਸਮੇਂ ਨੇ ਜਿਨ੍ਹਾਂ ਨੂੰ ਗੰਨੇ ਕਿਹਾ ਜਾਂਦਾ ਹੈ। ਤੇ ਠੀਕ ਅਗਲੇ ਮਹੀਨੇ ਇਨਸ਼ਾਅੱਲਾ ਇਹਦੀ ਰੋਹ ਬਣਾਈ ਜਾਏਗੀ, ਗੁੜ ਬਣਾਇਆ ਜਾਏਗਾ, ਸ਼ੱਕਰ ਬਣਾਈ ਜਾਏਗੀ ਤੇ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਸਾਰਾ ਕੁਝ ਇਨਸ਼ਾਅੱਲਾ ਦਿਖਾਇਆ ਜਾਏਗਾ। ਪੰਜਾਬ ਦੇ ਖੂਬਸੂਰਤ ਜਿਹੜੇ ਰੰਗ ਨੇ ਤੇ ਤੁਹਾਨੂੰ ਇਸ ਤਰ੍ਹਾਂ ਦਿਖਾਉਂਦੇ ਆ। ਬੜਾ ਸੋਹਣਾ ਜਨਾਬ ਲਗਾਇਆ ਵੇ, 2 ਬੂਟੇ ਲਾਏ ਨੇ, 2 बड़े खूबसूरत पौधे लाए ने जिन्होंने नाल लगे ने लीमू। तो आओ फरूक भाई ने दोस्तों दिखाइए। मेरे नाल जनाब मेरे कैमरामैन मेरे दोस्त सज्जन फरूक भाई। तो फरूक भाई ने जनाब अज असी लैके आए अपने नाल। तो यह देख सकते हो जी फल माशाअल्लाह किस कदर इनू लगे है। तो यह जो फल लगा वे ਇਹ ਵੇ ਸਰਦੀ ਦਾ ਫਲ। ਤੇ ਜਦੋਂ ਜਨਾਬ ਰੋਹ ਕੱਢਾਂਗੇ ਤੇ ਨਾਲ ਨਿੰਮੂ ਜਿਹੜੇ ਨੇ ਨਾ ਇਹ ਵਿੱਚ ਨਿਚੋੜੇ ਜਾਂਦੇ ਤੇ ਜਦੋਂ ਨਿੰਬੂ ਨਿਚੋੜਾਂਗੇ ਤੇ ਰੋਹ ਦਾ ਸਵਾਦ ਜਿਹੜਾ ਨਾ ਉਹ ਜ਼ਬਰਦਸਤ ਆਏਗਾ। ਰੁਕ ਭਾਈ कैसा लगा है? बहुत खूबसूरत नज़ारा है, ਨਿੰਬੂ ਲੱਗੇ ਹੋਏ ਨੇ ਤਰ। ਅੱਛਾ ਹੁਣ ਜਦੋਂ ਰੋਹ ਬਣੇਗੀ ਉਦੋਂ ਆਵਾਂਗੇ ਨਾ ਤੇ ਨਾਲੇ ਰੋਹ ਪੀਵਾਂਗੇ ਤੇ ਨਾਲੇ ਰੋਹ ਦੇ ਨਜ਼ਾਰੇ ਵੀ ਵਿਖਾਵਾਂਗੇ ਇਨਸ਼ਾਅੱਲਾ ਜੀ। ਤੇ ਅਸੀਂ ਹੁਣ ਤੁਹਾਨੂੰ ਡੇਰੇ ਦੇ ਉੱਤੇ ਚਾਰਪਾਈ ਵਿਛੀ ਹੈ, ਅਸੀਂ ਤੁਹਾਨੂੰ ਉਧਰ ਲੈ ਕੇ ਚੱਲਨੇ ਜਨਾਬ, ਤੁਹਾਨੂੰ ਦਿਖਾਣੇ ਆ ਬੜਾ ਪੁਰਸਕੂਨ ਜਿਹੜਾ ਨਾ ਤੇ ਉਸ ਤਰਫ ਚੱਲਨੇ ਆ ਜੀ। ਇਹ ਜਨਾਬ ਅਸੀਂ ਸਾਹਮਣੇ ਆਪਣੀ ਬਾਈਕ ਖੜੀ ਕੀਤੀ ਹੈ। ਇਹ ਮੰਜੀ ਆਪਣਾ ਇੱਥੇ ਡੇਰੇ ਦੇ ਉੱਤੇ ਪਈ ਹੈ, ਇੱਥੇ ਸਾਏ ਦੇ ਥੱਲੇ ਬਹਿਨੇ ਆ। ਇਸ ਤਰ੍ਹਾਂ ਜਨਾਬ ਹੁਕਾ ਰੱਖਿਆ ਬਾਬਾ ਜੀ ਉਹਨਾਂ ਤੇ ਆਪ ਹੀ ਪਤਾ ਨਹੀਂ ਕਿਸ ਤਰਫ ਜਿਹੜੇ ਨਾ ਚਲੇ ਗਏ ਨੇ ਤੇ ਆਂਦੇ ਨੇ ਤੇ ਇਨਸ਼ਾਅੱਲਾ ਉਹਨਾਂ ਨਾਲ ਗੱਪਸ਼ਪ ਕਰਾਂਗੇ ਜ਼ਰੂਰ। ਫਰੂਕ ਸਾਹਿਬ कैसा है अपना डेरे ਦਾ ਹੁਸਨ? ਜਨਾਬ ਬਹੁਤ ਖੂਬਸੂਰਤ ਹੈ, ਤੁਹਾਨੂੰ ਪਤਾ ਫਿਰ ਪਿੰਡਾਂ ਦੀਆਂ ਕਿਆ ਹੀ ਬਾਤਾਂ ਨੇ। ਹਲਕੀ ਠੰਡੀ ਹਵਾ ਚੱਲ ਰਹੀ ਹੈ। बिल्कुल जी बिल्कुल इस तरह ही गल है। खूबसूरत नज़ारा है। इस तरफ है जी तलाब जिहदे मछलियां ने। इस तरह मेरे बैक साइड ते जेहड़ा ना यह सारा डिजर्ट बन गया वे। जिन्ना भी एरिया है ना यह सारा जनाब इत्थों मिट्टी जिहड़ी है ना वो चुकाई गई है। तो हुण डूंगे जिहड़े टोए ने ना सिर्फ हुण वो ही रह गए ने। वो मेरी बैक साइड के पिछे जिहड़ा है ना वो चूंडी लगी है मिट्टी उठाने वाली।
ਜਾਂਦੇ ਨੇ ਜਨਾਬ ਆਪਣਾ ਕਾਫੀ ਅਰਸੇ ਤੋਂ ਆਪਣਾ ਇੱਥੋਂ ਮਿੱਟੀ ਜਿਹੜੀ ਚੁੱਕੀ ਜਾਂਦੀ ਹੈ ਤੇ ਕਾਫੀ ਆਪਣਾ ਖੂਬਸੂਰਤੀ ਵੀ ਬਣ ਗਈ ਹੈ ਮਿੱਟੀ ਚੁੱਕਣ ਦੇ ਨਾਲ ਵੀ। ਇਹ ਜਨਾਬ ਵੇਲਣਾ ਜਿਹੜਾ ਨਾ ਇਸ ਵੇਲੇ ਬਿਲਕੁਲ ਬੇਕਾਰ ਪਿਆ ਤੇ ਜਦੋਂ ਸੀਜ਼ਨ ਸ਼ੁਰੂ ਹੋਣਾ ਨਾ ਤੇ ਫਿਰ ਇਹਨੂੰ ਚਲਾਇਆ ਜਾਏਗਾ। ਫਿਲਹਾਲ ਤੇ ਆਪਣਾ ਬਿਲਕੁਲ ਸਮਝ ਲਓ ਕਿ ਖਰਾਬ ਹੀ ਪਿਆ ਵੇ, ਲੇਕਿਨ ਜਦੋਂ ਸੀਜ਼ਨ ਆਣਾ ਜਨਾਬ ਤੇ ਇਹਦੀ ਮੰਗ ਜਿਹੜੀ ਹੈ ਨਾ ਉਹ ਵੱਧ ਜਾਣੀ ਹੈ। ਇਹਦਾ ਜਨਾਬ ਜ਼ੋਰ ਹੋਣਾ ਹੈ ਕਿਉਂਕਿ ਇਹਨੇ ਕੰਮ ਦੇਣਾ ਵੇ। ਤੇ ਇਸ ਤਰਫ ਜਿਹੜੀ ਹੈ ਨਾ ਇਹ ਵੀ ਦੇਖ ਸਕਦੇ ਹੋ, ਪਿਛਲੀ ਤਰਫ ਇਹ ਵੇ ਜਨਾਬ ਕੜਾਹ ਰੱਖਣ ਵਾਸਤੇ ਜਿਹੜੀ ਆਪਣਾ ਚੁੱਲ੍ਹ ਹੈ, ਇਹ ਪੂਰਾ ਸਿਸਟਮ ਜਿਹੜਾ ਨਾ ਉਹ ਬਣਿਆ। ਇਹ ਪਾਈਪ ਰਸਤੇ ਬਾਹਰ ਧੂੰ ਨਿਕਲਦਾ ਵੇ ਤੇ ਇਹਨੂੰ ਵੀ ਹਜੇ ਤਿਆਰ ਜਿਹੜਾ ਨਾ ਉਹ ਕਰਨਾ ਤੇ ਜਦੋਂ ਇਹ ਤਿਆਰ ਹੋ ਜਾਏਗਾ ਤੇ ਇਹ ਵੀ ਇਨਸ਼ਾਅੱਲਾ ਵੇਖਣ ਦੇ ਜਿਹੜਾ ਹੈ ਉਹ ਕਾਬਲ ਹੋ ਜਾਏਗਾ। ਤੇ ਇਸ ਤਰਫ ਮੁੰਜੀ ਦੀ ਫਸਲ ਆਪਣੇ ਪੂਰੇ ਜੋਬਨ ਤੇ ਪੂਰੇ ਅਰੂਜ ਦੇ ਉੱਤੇ ਵੇ ਮੁੰਜੀ ਦੀ ਫਸਲ ਪੱਕ ਗਈ ਹੈ ਜਨਾਬ। ਚੈੱਕ ਕਰਨੇ ਆ ਇਹ ਮੁੰਜਰਾ ਜਨਾਬ ਸਭ ਖੁਦੀਆਂ ਇਹ ਦਾਣਾ ਜਿਹੜਾ ਨਾ ਥੋੜਾ ਕੱਚਾ ਹੈ। ਇਨਸ਼ਾਅੱਲਾ ਬਸ ਹੁਣ ਤਿਆਰੀ ਦੇ ਮਰਾਹਲ ਦੇ ਵਿੱਚ ਨੇ। ਜੋ ਹੀ ਆਪਣਾ ਇਹਨੇ ਪੱਕ ਜਾਣਾ ਜਨਾਬ ਇਹਦੇ ਤੇ ਰੈਪਰ ਫਿਰ ਜਾਣੇ ਨੇ, ਦਾਤਰੀਆਂ ਫਿਰ ਜਾਣੀਆਂ ਨੇ, ਸਾਰਾ ਕੁਝ ਰੈਡੀ ਹੋ ਜਾਣਾ। ਲੋਕ ਭਾਈ ਆਰਾਮ ਫਰਮਾ ਰਹੇ ਨੇ, ਮਜ਼ਾ ਲੈ ਰਹੇ ਨੇ ਜਨਾਬ ਬਾਹਰ ਨਿਕਲ ਕੇ। ਕਾਫੀ ਟਾਈਮ ਇੱਥੇ ਕੀਤਾ ਸਪੈਂਡ, ਬੜਾ ਮਜ਼ਾ ਆਇਆ ਤੇ ਦਿਲ ਨਹੀਂ ਕਰਦਾ ਜੀ ਹੁਣ ਘਰ ਨੂੰ ਵਾਪਸ ਜਾਈਏ, ਇੱਥੇ ਕੁਝ ਹੋਰ ਝੱਟ ਗੁਜ਼ਾਰ ਕੇ ਜਿਹੜਾ ਨਾ ਤੇ ਫਿਰ ਜਾਈਏ। ਲੇਕਿਨ ਪਿੱਛੇ ਵੀ ਕੰਮ ਬੜੇ ਨੇ ਤੇ ਜਾਣਾ ਵੀ ਜਿਹੜਾ ਨਾ ਜੀ ਉਹ ਬੜਾ ਜ਼ਰੂਰੀ ਹੈ। ਤੇ ਚੱਲਣੇ ਆ ਜੀ ਹੁਣ ਘਰ ਦੀ ਤਰਫ। ਉਮੀਦ ਕਰਾਂਗਾ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ। ਅਗਰ ਵੀਡੀਓ ਅੱਛੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਨਾ ਹੈ, ਪਿਆਰਾ ਜਿਹਾ ਕਮੈਂਟ ਕਰਨਾ ਹੈ ਤੇ ਜਿਹੜੇ ਦੋਸਤ ਚੈਨਲ ਤੇ ਨਏ ਨੇ ਉਹ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪਣਾ ਦੋਸਤ ਬਣਾ ਲਓ। ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼।